ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੇ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਬਿਨਾ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 8 ਦਸੰਬਰ 2015 ਤੇ ਮੱਘਰ ਨਾਨਕ ਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਵਿਚਾਰ ਚਰਚਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਅਸੀਂ ਪਹਿਲਾਂ ਇਹ ਸੋਚਿਆ ਸੀ ਕਿ ਇਸ ਨੂੰ ਕੱਲ੍ਹ ਡਿਸਕਸ ਕਰੀਏ, ਬੀਤੇ ਕੱਲ੍ਹ, ਪਰ ਬੀਤੇ ਕੱਲ੍ਹ ਲਈ ਸਾਡੇ ਕੋਲ ਇੰਨੇ ਇੰਪੋਰਟੈਂਟ ਇਸ਼ੂ ਸਨ, ਖਾਸ ਤੌਰ 'ਤੇ ਪਿੰਕੀ ਕੈਟ ਦੇ ਇੰਕਸ਼ਾਫ, ਕਿ ਅਸੀਂ ਇਸ ਟੌਪਿਕ ਨਾਲ ਜਸਟਿਸ ਨਹੀਂ ਸੀ ਕਰ ਸਕਣਾ। ਸੋ ਅੱਜ ਅਸੀਂ ਮੁੱਖ ਤੌਰ 'ਤੇ ਜਿਹੜਾ ਇਸ ਵੇਲੇ ਨਾ ਸਿਰਫ ਅਮਰੀਕਨ ਮੀਡੀਆ 'ਚ ਚਰਚਾ ਦਾ ਵਿਸ਼ਾ ਹੈ, ਪਰ ਦੁਨੀਆ ਭਰ ਦੇ ਵਿੱਚ ਜਿਸ ਬਿਆਨ ਦੀ ਔਰ ਜਿਸ ਦੇ ਉੱਤੇ ਖਾਸ ਤੌਰ 'ਤੇ ਈਵਨ ਅਮਰੀਕਾ ਦਾ ਇੱਕ ਤਬਕਾ ਲਿਬਰਲ ਮੀਡੀਆ ਨੂੰ ਛੱਡ ਕੇ ਦੂਸਰੇ ਪਾਸਿਓਂ ਕਲੈਪਿੰਗ ਔਰ ਸ਼ਲਾਘਾ ਦੀ ਲਾਈਨ ਹੈ, ਜਿਹੜਾ ਕਿ ਦੁਨੀਆ ਨੂੰ ਇੱਕ ਉਸ ਪਾਸੇ ਵੱਲ ਧੱਕ ਰਿਹਾ ਹੈ ਜਿਸ 'ਚੋਂ ਅਸੀਂ 20ਵੀਂ ਸਦੀ ਦੇ ਵਿੱਚ ਇਹ ਕਲੇਮ ਕਰਦੇ ਸੀ ਕਿ ਬਈ ਅਸੀਂ ਉਸ ਨਸਲੀ ਨਫ਼ਰਤ ਤੋਂ ਨਿਕਲ ਆਏ ਹਾਂ, ਮਜ਼ਹਬਾਂ 'ਤੇ ਬੇਸਡ ਲੜਾਈਆਂ ਹੁਣ ਮੁੱਕ ਗਈਆਂ ਨੇ। ਜੀ, ਯੂਨਾਈਟਿਡ ਨੇਸ਼ਨਸ ਦਾ ਚਾਰਟਰ ਜਦੋਂ ਹੋਂਦ ਦੇ ਵਿੱਚ ਆਇਆ, ਜਿਹੜਾ ਦਿਨ ਕਿ ਅੱਜ ਤੋਂ 2 ਦਿਨ ਬਾਅਦ 10 ਦਸੰਬਰ ਦਾ ਦਿਨ ਹੋਏਗਾ, 10 ਦਸੰਬਰ 1948 ਨੂੰ UN ਚਾਰਟਰ ਆਫ ਹਿਊਮਨ ਰਾਈਟਸ ਔਰ ਯੂਨਾਈਟਿਡ ਨੇਸ਼ਨਸ ਦੀ ਆਪਣੇ ਆਪ ਦੇ ਵਿੱਚ ਹੀ ਹੋਂਦ ਦੂਸਰੇ ਸੰਸਾਰ ਯੁੱਧ ਤੋਂ ਬਾਅਦ, ਜਿਹਦੇ 'ਚ ਕਿ ਬਹੁਤ ਤਬਾਹੀ ਹੋਈ, ਕਰੋੜਾਂ ਲੋਕ ਮਾਰੇ ਗਏ, ਤੇ ਫਿਰ 50 ਦੇ ਕਰੀਬ ਦੇਸ਼ਾਂ ਦੇ ਨੁਮਾਇੰਦੇ ਸੈਨ ਫਰਾਂਸਿਸਕੋ 'ਚ ਇਕੱਠੇ ਹੋਏ। ਉਹਨਾਂ ਨੇ ਯੂਨਾਈਟਿਡ ਨੇਸ਼ਨਸ ਜਿਹੜੀ ਹੈ, ਉਦੋਂ ਉਹਨੂੰ UNO ਕਹਿੰਦੇ ਸੀ, ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ, ਹੁਣ ਉਹ ਵਿੱਚੋਂ ਹਟਾ ਦਿੱਤਾ ਹੈ। ਭਾਵੇਂ ਉਸ ਤੋਂ ਪਹਿਲਾਂ ਲੀਗ ਆਫ ਨੇਸ਼ਨਸ ਸੀ, ਪਰ ਲੀਗ ਆਫ ਨੇਸ਼ਨਸ ਦੂਸਰਾ ਸੰਸਾਰ ਯੁੱਧ ਨਹੀਂ ਸੀ ਰੋਕ ਸਕੀ ਔਰ ਉਹਦੇ ਕੋਈ ਬਹੁਤੇ ਦੰਦ ਹੀ ਨਹੀਂ ਸੀ ਉਸ ਜਥੇਬੰਦੀ ਦੇ। ਸੋ ਯੂਨਾਈਟਿਡ ਨੇਸ਼ਨਸ ਦੇ ਥੱਲੇ ਘੱਟੋ ਘੱਟ ਇਹ ਗੱਲ ਜ਼ਰੂਰ ਕਹੀ ਜਾ ਸਕਦੀ ਹੈ ਕਿ ਭਾਵੇਂ ਕੋਲਡ ਵਾਰ ਈਰਾ ਵੀ ਆਇਆ, ਸੋਵੀਅਤ ਯੂਨੀਅਨ, ਅਮਰੀਕਾ, 2 ਬਲਾਕ ਬਣ ਗਏ, ਦੁਨੀਆ ਭਰ ਦੇ ਵਿੱਚ ਸਿਵਲ ਵਾਰਸ ਦੇ ਨਾਂ ਥੱਲੇ ਰੈਵੋਲੂਸ਼ਨਰੀ ਵਾਰਸ ਵੀ ਇਹਨਾਂ ਨੇ ਖੜੀਆਂ ਕੀਤੀਆਂ, ਉਹ ਭਾਵੇਂ ਕੋਰੀਆ ਸੀ, ਵੀਅਤਨਾਮ ਸੀ, ਜਾਂ ਸਾਊਥ ਅਮਰੀਕਾ 'ਚ ਅਸੀਂ ਦੇਖਦੇ ਹਾਂ ਗੁਆਟੇਮਾਲਾ ਹੋਏ, ਇਕੁਆਡੋਰ 'ਚ ਵੀ ਇਹ ਪਾਰਟ ਰਿਹਾ, ਔਰ ਇਸ ਤੋਂ ਇਲਾਵਾ ਜਿੰਨੇ ਵੀ ਇਹਨਾਂ ਦੀਆਂ ਨਿੱਕੀਆਂ ਨਿੱਕੀਆਂ ਵੀ ਸਟੇਟਾਂ ਰਹੀਆਂ ਨੇ, ਉਹਨਾਂ ਦੇ ਵਿੱਚ ਵੀ ਇਹਨਾਂ ਦੇ ਇੰਟਰਸਟ ਰਿਹਾ, ਭਾਵੇਂ ਉਹ ਪੈਨਾਮਾ ਵਰਗੀ ਸੀ, ਪੈਨਾਮਾ ਕੈਨਾਲ ਦੇ ਮੁੱਦੇ ਤੇ ਇਹਨਾਂ ਦਾ ਟਕਰਾਅ ਸੀ। ਫਿਰ ਅਸੀਂ ਦੇਖਦੇ ਹਾਂ ਕਿ ਵੈਨਜ਼ੂਏਲਾ 'ਚ ਇਹਨਾਂ ਦਾ ਦੂਜੇ ਇੰਟਰਸਟ ਸੀ, ਪਰ ਕੁੱਲ ਮਿਲਾ ਕੇ ਫਿਰ ਵੀ ਐਟੋਮਿਕ ਹਥਿਆਰ ਵੱਡੀਆਂ ਤਾਕਤਾਂ ਦੇ ਕੋਲ ਆ ਗਏ ਸੀ, ਦੇ ਬਾਵਜੂਦ ਦੁਨੀਆ ਦੇ ਵਿੱਚ ਕੋਈ ਵੱਡਾ ਜਿਹਦੇ 'ਚ ਕਿ ਕਰੋੜਾਂ ਲੋਕ ਮਾਰੇ ਗਏ ਹੋਣ, ਜਾਂ ਜਿਹਨੂੰ ਵਰਲਡ ਵਾਰ ਦਾ ਨਾਂ ਦਿੱਤਾ ਜਾਂਦਾ, ਉਹ ਨਹੀਂ ਸੀ ਵਾਪਰਿਆ। ਔਰ ਇਹ ਇੱਕ ਹਾਂ ਪੱਖੀ ਗੱਲ ਸੀ ਕਿ ਘੱਟੋ ਘੱਟ ਜਿੱਥੋਂ ਕੋਈ ਚੀਜ਼ ਕਦੇ ਟਕਰਾਅ ਵਾਲਾ ਪਾਰਟ ਨਿਕਲਦਾ ਵੀ ਹੈ, ਉਸ ਨੂੰ ਰਿਜ਼ੋਲਵ ਕਰ ਲਿਆ ਜਾਂਦਾ ਹੈ। ਸੋ ਅਸੀਂ ਇਹ ਸਮਝਦੇ ਹਾਂ ਵੀ ਅੱਜ ਜਦੋਂ ਕਿ ਅਸੀਂ ਇਸ ਹਿਊਮਨ ਰਾਈਟਸ ਡੇ ਨੂੰ ਅਪਰੋਚ ਕਰ ਰਹੇ ਹਾਂ, ਦੁਨੀਆ ਦੇ ਵਿੱਚ ਜਿਹੜੀ ਚਰਚਾ ਜਿਸ ਡੋਨਲਡ ਟਰੰਪ, ਜਿਹੜਾ ਕਿ ਇਸ ਵੇਲੇ ਫਰੰਟ ਰਨਰ ਹੈ ਰਿਪਬਲਿਕਨ ਪਾਰਟੀ ਦਾ, ਹਾਲਾਂਕਿ ਇਨੀਸ਼ੀਅਲੀ ਜਦੋਂ ਡੋਨਲਡ ਟਰੰਪ ਇਸ ਫੀਲਡ ਦੇ ਵਿੱਚ ਆਇਆ ਰਿਪਬਲਿਕਨ ਪ੍ਰਾਇਮਰੀਜ਼, ਤਾਂ ਉਹਨੂੰ ਬਹੁਤੇ ਸਮਝਦੇ ਸੀ ਕਿ ਵੀ ਪਹਿਲੇ ਦੌਰ ਜਿਹੜੇ ਹੁੰਦੇ ਨੇ ਉਹ ਇੱਕ ਐਂਟਰਟੇਨਮੈਂਟ ਦੇ ਲਈ ਵੀ ਕੁਝ ਲੋਕ, ਪੈਸਾ ਉਹਦੇ ਕੋਲ ਹੈ ਕਿ ਇਹ ਇੱਕ ਕਾਮੇਡੀਅਨ ਟਾਈਪ ਹੈ ਔਰ ਐਂਟਰਟੇਨਮੈਂਟ ਕਰ ਰਿਹਾ ਹੈ, ਪਰ ਜਿਸ ਤੇਜ਼ੀ ਦੇ ਨਾਲ ਉਸ ਦੀ ਹਮਾਇਤ ਵਧੀ ਔਰ ਇਸ ਵੇਲੇ ਉਹ ਫਰੰਟ ਰਨਰ ਰਿਪਬਲਿਕਨ ਹੈ, ਇਹ ਗੱਲ ਇੱਕ ਖੌਫਜ਼ਦਗੀ ਵੀ ਪੈਦਾ ਕਰ ਰਿਹਾ ਹੈ ਕਿ ਜੇ ਸੱਚਮੁੱਚ ਜਿਸ ਕਿਸਮ ਦੀ ਵੇਵ, ਖਾਸ ਤੌਰ 'ਤੇ ਪੈਰਿਸ ਦੇ ਵਿੱਚ ਬੌਂਬਿੰਗ ਹੋਈ, ਉਹਦੇ 'ਚ ਮਾਰੇ ਗਏ ਬੇਗੁਨਾਹ 130 ਤੋਂ ਜ਼ਿਆਦਾ, ਜੋ ਘਟਨਾ ਸੈਨ ਬਰਨੈਡੀਓ ਕੈਲੀਫੋਰਨੀਆ 'ਚ ਹੋਈ, ਜਿਹਦੇ 14 ਮਾਰੇ ਗਏ, ਕਿੰਨੇ ਜ਼ਖਮੀ ਨੇ, ਔਰ ਇੱਕਦਮ ਮੁਸਲਮਾਨਾਂ ਦੇ ਖਿਲਾਫ ਨਫ਼ਰਤ, ਪ੍ਰੈਜ਼ੀਡੈਂਟ ਓਬਾਮਾ ਨੂੰ ਵੀ ਉਹਦੇ 'ਤੇ ਓਵਲ ਆਫਿਸ 'ਚ ਉਹਨੇ ਬੜਾ ਸੈਂਸੀਬਲ ਜਿਹੜਾ ਸਟੈਂਡ ਲਿਆ ਔਰ ਲੋਕਾਂ ਨੂੰ, ਆਪਣੇ ਅਮਰੀਕਨਾਂ ਨੂੰ, ਜਿੱਥੇ ਇੱਕ ਪਾਸੇ ਅਮਰੀਕਾ ਦੀ ਸੋਲੀਡੈਰਿਟੀ ਪੀਸ ਦੇ ਨਾਲ ਔਰ ਅਮਰੀਕਨ ਵੈਲਿਊਜ਼ ਦੇ ਨਾਲ ਜਿਹੜੀ ਹੈ ਉਹਨੇ ਰੀਅਫਰਮ ਕੀਤੀ, ਉੱਥੇ ਵਾਰਨਿੰਗ ਵੀ ਦਿੱਤੀ ਕਿ ਅਸੀਂ ਇਸ ਆਈਸਿਸ ਨੂੰ ਡਿਸਟਰੋਏ ਕਰਕੇ ਰਵਾਂਗੇ, ਸਾਡਾ ਜਿਹੜਾ ਇਹ ਟੀਚਾ ਹੈ। ਔਰ ਲੇਕਿਨ ਜਿਹੜੀ ਬੜੀ ਉਹਨਾਂ ਨੇ ਕੌਸ਼ਨ ਦੀ ਲਾਈਨ ਪ੍ਰੈਜ਼ੀਡੈਂਟ ਓਬਾਮਾ ਨੇ ਦਿੱਤੀ ਕਿ ਵੀ ਇਸ ਨੂੰ ਅਗੇਂਸਟ ਇਸਲਾਮ ਲੜਾਈ ਨਾ ਬਣਾਇਆ ਜਾਏ, ਕਿਉਂਕਿ ਇੱਕ ਟਰਮ ਜਿਹੜੀ ਮੀਡੀਆ 'ਚ ਰੈਡੀਕਲ ਇਸਲਾਮ ਯੂਜ਼ ਹੋ ਰਹੀ ਹੈ, ਅਲਟੀਮੇਟਲੀ
ਉਸ ਦਾ ਖਮਿਆਜ਼ਾ ਸਾਰਿਆਂ ਨੂੰ ਹੀ ਭੁਗਤਣਾ ਪੈਂਦਾ ਹੈ। ਜੀ ਸੋ ਓਬਾਮਾ ਦੇ ਇਸ ਬਿਆਨ ਤੋਂ, ਜਿਸ ਨੂੰ ਅਗੇਨ ਇਸ ਬਿਆਨ ਦੇ ਉੱਤੇ ਵੀ ਜਿਹੜੀ ਸੋਚ ਅੱਜ ਅਮਰੀਕਾ 'ਚ ਡਿਵੈਲਪ ਹੋ ਰਹੀ ਹੈ, ਉਸ ਕਿਸਮ ਦੀ ਡਿਵੀਜ਼ਨ ਸੀ ਜਿੱਥੇ ਲਿਬਰਲਸ ਨੂੰ ਜਾਂ ਜਿਹੜੇ ਸਾਡੇ ਵਰਗੇ ਲੋਕ ਜਿਹੜੇ ਸਿਰਫ ਅਮਰੀਕਨ ਵੈਲਿਊਜ਼ ਬਾਰੇ ਵਰਿਡ ਨਹੀਂ ਨੇ, ਆਪਣੀ ਸਿਕਿਉਰਿਟੀ ਬਾਰੇ ਵੀ ਵਰਿਡ ਨੇ ਕਿ ਭਾਈ ਜਦੋਂ ਵੀ ਕੋਈ ਇਸ ਕਿਸਮ ਦੀ ਨਫ਼ਰਤ ਫੈਲੇਗੀ, ਮਾਹੌਲ ਹੈ ਸਾਰੇ ਇਮੀਗ੍ਰੈਂਟਸ ਦੇ ਨਾਲ, ਪਹਿਲਾਂ ਇੱਥੇ ਕੀ ਹੁੰਦਾ ਰਿਹਾ ਔਰ ਖਾਸ ਤੌਰ ਤੇ ਸੈਕੰਡ ਵਰਲਡ ਵਾਰ ਦੇ ਦੌਰਾਨ ਦੀਆਂ ਬੜੀਆਂ ਖੌਫਨਾਕ ਯਾਦਾਂ ਨੇ। ਜੇ ਤੁਸੀਂ ਉਸ ਪੀਰੀਅਡ ਨੂੰ ਦੇਖੋ ਕਿ ਜਸਟ 65-70 ਸਾਲ ਪਹਿਲਾਂ ਕਿਵੇਂ ਉਸ ਪੀਰੀਅਡ ਦੇ ਵਿੱਚ ਉਹ ਜਾਪਾਨੀ ਹੋਣ, ਉਹ ਜਰਮਨ ਹੋਣ, ਇਟਾਲੀਅਨ ਹੋਣ, 1,10,000 ਤੋਂ ਜ਼ਿਆਦਾ ਅਮਰੀਕਨ ਸਿਟੀਜ਼ਨ ਜਿਹੜੇ ਨੇ ਉਹਨਾਂ ਨੂੰ ਕੈਂਪਾਂ ਦੇ ਵਿੱਚ ਰੱਖ ਦਿੱਤਾ ਸੀ। ਇੰਟਰਨਸ਼ਿਪ ਕੈਂਪ ਸੀ ਜਿਹਦੇ 'ਚੋਂ ਬਾਹਰ ਨਹੀਂ ਸੀ ਨਿਕਲ ਸਕਦੇ, ਉੱਥੇ ਹੀ ਉਹਨਾਂ ਨੂੰ ਰਹਿਣਾ ਪੈਂਦਾ ਸੀ। ਔਰ ਜਿਵੇਂ ਕਾਂਗਰਸਮੈਨ ਮਾਈਕ ਹਾਂਡਾ ਜਿਹੜਾ ਜਾਪਾਨੀ ਮੂਲ ਦਾ, ਸਿੱਖਾਂ ਦਾ ਹਮਦਰਦ ਵੀ ਆ, ਉਹਦਾ ਬਰਥ ਹੀ ਉਹਦੇ 'ਚ ਹੋਇਆ ਹੋਇਆ ਉਸ ਕੈਂਪ 'ਚ। ਹਾਲਾਂਕਿ ਉਹਦੇ ਲਈ ਬਾਅਦ ਦੇ ਵਿੱਚ ਮਾਫੀ ਵੀ ਮੰਗੀ ਸ਼ਾਇਦ ਕਲਿੰਟਨ ਦੇ ਵੇਲੇ ਜਾਂ ਦੂਜੇ। ਲੇਕਿਨ ਜੋ ਹਾਲਾਤ ਹੁਣ ਬਣਦੇ ਜਾ ਰਹੇ ਨੇ, ਔਰ ਮੈਂ ਇਸ ਤੋਂ ਪਹਿਲਾਂ ਕਿ ਡੋਨਲਡ ਟਰੰਪ ਨੇ ਕੀ ਕਿਹਾ, ਉਸ ਦੀ ਪ੍ਰਤੀਕਿਰਿਆ ਰਿਐਕਸ਼ਨ ਕੀ ਹੈ, ਮੈਂ ਇਹ ਜ਼ਰੂਰ ਮੈਂਸ਼ਨ ਕਰਦੇ ਹਾਂ। ਹਾਲਾਂਕਿ ਅੱਜ ਇਸ ਦੀ ਐਡਵਰਟਾਈਜ਼ਮੈਂਟ ਵੀ TV 84 ਤੇ ਰਨ ਹੋਏਗੀ। ਅੱਜ ਹੀ ਜਿਹੜਾ ਸਾਡੇ ਤੱਕ ਪਹੁੰਚ ਹੋਈ ਹੈ ਕਿ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਦੇ ਮੌਕੇ ਤੇ ਇੰਡੀਅਨ ਕੌਂਸੂਲੇਟ ਦੇ ਬਾਹਰ ਪਰਸੋਂ ਯਾਨੀ ਕਿ ਥਰਸਡੇ 11 ਵਜੇ ਤੋਂ 2 ਵਜੇ ਤੱਕ ਇੱਕ ਪ੍ਰੋਟੈਸਟ ਰੈਲੀ ਰੱਖੀ ਗਈ ਹੈ। ਔਰ ਸਾਡੇ ਇਸ਼ੂ ਉਹੀ ਨੇ ਜਿਹੜੇ ਮੁੱਢਲੇ ਤੌਰ ਤੇ ਹਿਊਮਨ ਰਾਈਟਸ ਦੇ ਇਸ਼ੂਜ਼ ਨੇ। ਕਿਵੇਂ ਅੱਜ ਪੰਜਾਬ ਦੇ ਵਿੱਚ ਜਿਹੜੀ ਧਾਰਮਿਕ ਆਜ਼ਾਦੀ ਨੂੰ ਕੁਚਲਿਆ ਜਾ ਰਿਹਾ ਹੈ, ਉਹਨਾਂ ਦੇ ਉੱਤੇ ਧਾਰਮਿਕ ਆਜ਼ਾਦੀ, ਸਰਬੱਤ ਖਾਲਸਾ 'ਚ ਸ਼ਮੂਲੀਅਤ ਕਰਨ ਵਾਲੇ ਜਿਨ੍ਹਾਂ 'ਚ ਅਮਰੀਕਨ ਸਿੱਖ ਵੀ ਸ਼ਾਮਲ ਨੇ, ਉਹਨਾਂ ਦੇ ਖਿਲਾਫ ਸੈਡੀਸ਼ਨ, ਦੇਸ਼ ਧਰੋਹ ਦੇ ਕੇਸ ਰਜਿਸਟਰ ਕੀਤੇ ਗਏ ਨੇ। ਸਿਆਸੀ ਕੈਦੀਆਂ ਦੀ ਰਿਹਾਈ ਦਾ ਮਾਮਲਾ ਉਵੇਂ ਹੀ ਲਟਕ ਰਿਹਾ ਕਿਉਂਕਿ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਉਹਦੇ ਤੇ ਮੋਹਰ ਲਾ ਦਿੱਤੀ ਹੈ ਕਿ ਜਿਹਦੇ 'ਚ ਸੈਂਟਰ ਏਜੰਸੀਆਂ ਇਨਵੋਲਵ ਨੇ ਉਹਨਾਂ ਨੂੰ ਜਿਹੜਾ ਉਹ ਸਟੇਟ ਗਵਰਨਮੈਂਟ ਛੱਡ ਹੀ ਨਹੀਂ ਸਕਦੀਆਂ। ਬਾਪੂ ਸੂਰਤ ਸਿੰਘ ਦਾ ਮੁੱਦਾ, ਉਸ ਮੁੱਦੇ ਦੇ ਉੱਤੇ ਵੀ ਉਸੇ ਤਰੀਕੇ ਨਾਲ ਗੱਲ ਚੱਲ ਰਹੀ ਹੈ। ਔਰ ਭਾਈ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਦੀ ਰਿਹਾਈ ਲਈ 1 ਲੱਖ ਤੋਂ ਜ਼ਿਆਦਾ ਸਿੱਖਾਂ ਨੇ ਪੈਟੀਸ਼ਨ ਕੀਤਾ ਹੈ ਵਾਈਟ ਹਾਊਸ ਨੂੰ, ਉਹਨਾਂ ਦੀ ਰਿਹਾਈ। ਔਰ ਇਹਨਾਂ ਸਾਰਿਆਂ ਦੇ ਨਾਲ ਜੁੜੀ ਹੋਈ ਗੱਲ ਮੈਂ ਸਮਝਦਾ ਹਾਂ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਵੈ ਨਿਰਣੇ ਦਾ ਹੱਕ, ਇਸ ਦੇ ਲਈ ਇਹ ਸਾਡੇ ਮੁੱਖ ਤੌਰ ਦੇ ਉੱਤੇ ਕੰਸਰਨ ਨੇ। ਸੋ ਅਸੀਂ ਬੇਸ਼ੱਕ ਗੁਰਦੁਆਰਾ ਕਮੇਟੀਆਂ ਨੇ ਵੀ ਇਸ ਬਾਰੇ ਕੋਈ ਨਾ ਕੋਈ ਕਾਰਵਾਈ ਕੀਤੀ ਹੋਏਗੀ, ਲੇਕਿਨ ਅਸੀਂ ਇਹ ਜ਼ੋਰਦਾਰ ਅਪੀਲ ਕਰਾਂਗੇ ਆਪਣੇ ਸਮੂਹ ਵੀਰਾਂ ਭੈਣਾਂ ਨੂੰ ਜਿਹੜੇ ਈਸਟ ਕੋਸਟ ਦੇ ਨੇ, ਖਾਸ ਕਰ ਨਿਊਯਾਰਕ, ਨਿਊ ਜਰਸੀ, ਕਨੈਟੀਕਟ ਔਰ ਇਧਰ ਪੈਨਸਿਲਵੇਨੀਆ ਤੋਂ ਲੈ ਕੇ ਮੈਰੀਲੈਂਡ, ਵਰਜੀਨੀਆ, ਵਾਸ਼ਿੰਗਟਨ DC, ਉਹਨਾਂ ਸਾਰਿਆਂ ਨੂੰ ਕਿ ਵੱਡੀ ਗਿਣਤੀ ਦੇ ਵਿੱਚ ਇਸ ਦੇ ਵਿੱਚ ਸ਼ਮੂਲੀਅਤ ਕਰਨ। 11 ਵਜੇ ਤੋਂ 2 ਵਜੇ ਤੱਕ ਦੀ ਟਾਈਮਿੰਗ ਹੈ। ਔਰ ਇਹ ਮੈਂ ਸਮਝਦਾ ਵੀ ਜਿੱਥੇ ਪੰਜਾਬ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ ਲਗਾਤਾਰਤਾ ਦੇ ਨਾਲ, ਕਿਵੇਂ ਅਸੀਂ ਇੱਥੇ ਬੈਠੇ ਫਖਰ ਮਹਿਸੂਸ ਕੀਤਾ ਕਿ ਭਾਈ ਸਾਡੇ ਭੈਣ ਭਰਾ ਉੱਥੇ ਨਿਕਲੇ, ਉਹਨਾਂ ਨੇ ਕਿਵੇਂ ਹਰੀਕੇ ਜਿਹੜਾ ਉਸ ਥਾਂ ਦੇ ਉੱਤੇ ਧਰਨਾ ਦਿੱਤਾ, ਫਲਾਣੀ ਥਾਂ ਦਿੱਤਾ, ਪੂਰੇ ਵੇਰਵੇ ਦਿੰਦੇ ਰਹੇ। ਔਰ ਇਹ ਵੀ ਖਬਰ ਹੈ ਕਿ ਹੁਣ ਜਿਹੜੇ ਧਰਨਾ ਦੇਣ ਵਾਲੇ ਨੇ 500 ਤੋਂ ਜ਼ਿਆਦਾ ਉਹਨਾਂ ਦੇ ਖਿਲਾਫ ਉਹਨਾਂ ਨੇ FIR ਕੱਟੀ ਆ ਔਰ ਛਾਪੇ ਪੈ ਰਹੇ ਨੇ। ਤੇ ਅਸੀਂ ਜੇ ਉੱਥੇ ਅਸੀਂ ਇੰਨੀਆਂ ਰੁਕਾਵਟਾਂ, ਇੰਨੀ ਹਾਰਡਸ਼ਿਪ ਦੇ ਬਾਵਜੂਦ ਸਾਡੇ ਵੀਰ ਭੈਣਾਂ ਖਲੋਂਦੇ ਨੇ, ਤੇ ਮੇਰਾ ਖਿਆਲ ਹੈ ਵੀ ਇੱਥੇ ਇਸ ਮੁੱਦੇ ਤੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਕੋਈ ਪ੍ਰੋਟੈਸਟ ਨਹੀਂ ਹੋਇਆ। ਔਰ ਇਹ ਇੱਕ ਮੌਕਾ ਹੈ, ਇਹ 2 ਦਿਨ ਘੱਟੋ ਘੱਟ ਜਿਹੜਾ 6 ਜੂਨ ਜਦੋਂ ਕਿ ਘੱਲੂਘਾਰਾ ਦਿਵਸ ਹੁੰਦਾ ਔਰ 10 ਦਸੰਬਰ ਜਿਹੜਾ ਹਿਊਮਨ ਰਾਈਟਸ ਡੇ ਹੈ, ਇਸ ਦੇ ਉੱਤੇ ਸਾਡਾ ਜ਼ਰੂਰ ਇਹ ਫਰਜ਼ ਬਣਦਾ ਹੈ ਕਿ ਅਸੀਂ ਪ੍ਰੈਜ਼ੈਂਸ ਆਪਣੀ ਦਿਖਾਈਏ, ਸੋਲੀਡੈਰਿਟੀ ਦਿਖਾਈਏ, ਤਾਂ ਕਿ ਇਹ ਗੱਲ ਦੁਸ਼ਮਣ ਨੂੰ ਵੀ ਯਾਦ ਰਹੇ ਕਿ ਬੇਸ਼ੱਕ ਜ਼ੁਲਮ ਉਹਨਾਂ ਨੇ ਸਾਡੇ ਤੇ ਬਹੁਤ ਕੀਤੇ ਨੇ, ਉੱਥੇ ਸਾਡੀ ਆਵਾਜ਼ ਦਬਾਉਣ ਲਈ ਅੱਜ ਸਾਡੇ ਵਿਚਲਿਆਂ ਨੂੰ ਹੀ ਕੁਹਾੜੀ ਦਾ ਦਸਤਾ ਬਣਾਇਆ, ਪਰ ਬਾਹਰ ਬੈਠੇ ਜਿਹੜੇ ਸਿੱਖ ਨੇ, ਵੀਰ ਭੈਣਾਂ ਨੇ, ਉਹਨਾਂ ਨੂੰ ਨਾ ਆਪਣੀ ਧਰਤੀ ਭੁੱਲੀ ਹੈ, ਨਾ ਉਹਨਾਂ ਨੂੰ ਆਪਣਾ ਨਿਸ਼ਾਨਾ ਭੁੱਲਿਆ ਕਿ ਉਹਨਾਂ ਨੇ ਸਵੈ ਨਿਰਣੇ ਦਾ ਹੱਕ ਲੈਂਦੇ ਆ ਆਪਣਾ ਆਜ਼ਾਦ ਦੇਸ਼ ਖਾਲਿਸਤਾਨ ਬਣਾਉਣਾ। ਸੋ ਇਹ ਮੈਂ ਜ਼ਰੂਰ ਜਿਹੜਾ ਹਰ ਇੱਕ ਨੂੰ ਬੇਨਤੀ ਕਰਦੇ। ਹੁਣ ਅਸੀਂ ਆਪਣੇ ਵਿਸ਼ੇ ਵੱਲ ਪਰਤਦੇ ਹਾਂ ਕਿ ਇੱਕ ਪਾਸੇ ਦੁਨੀਆ 'ਚ ਜਿੱਥੇ ਹੁਣ ਹਿਊਮਨ ਰਾਈਟਸ ਡੇ ਦੀ ਗੱਲ ਹੋਏਗੀ ਔਰ ਇਸ ਦਿਨ ਨੂੰ ਖਾਸ ਤੌਰ ਤੇ
ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਔਰ ਦੁਨੀਆ ਭਰ ਦੇ ਮਨੁੱਖੀ ਹੱਕਾਂ ਦੇ ਜਿਹੜੇ ਲੰਬਰਦਾਰ ਗਰੁੱਪ ਨੇ ਜੀ ਇਸ ਨੂੰ ਮਨਾਉਂਦੇ ਨੇ। ਇਸ ਦਿਨ ਕੈਂਡਲ ਲਾਈਟ ਵਿਜਲਸ ਹੁੰਦੇ ਨੇ ਔਰ ਦੁਨੀਆ ਭਰ 'ਚ ਜਿੱਥੇ ਜਿੱਥੇ ਵੀ ਮਨੁੱਖੀ ਹੱਕਾਂ ਲਈ ਲੜਨ ਵਾਲੇ ਲੋਕ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਮਾਰੇ ਗਏ, ਜੇਲ੍ਹਾਂ 'ਚ ਬੰਦ ਨੇ। ਜੇ ਅਸੀਂ ਇੱਕ ਪਾਸੇ ਧਾਰਮਿਕ ਆਜ਼ਾਦੀਆਂ ਦੀ ਗੱਲ ਕਰੀਏ, ਦੂਸਰੇ ਪਾਸੇ ਜਿਹੜੇ ਮੀਡੀਆ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਕਿਵੇਂ ਹਰਾਸ ਕੀਤਾ ਜਾ ਰਿਹਾ ਹੈ, ਕਿਵੇਂ ਝੂਠੇ ਕੇਸਾਂ 'ਚ ਫਸਾਇਆ ਜਾ ਰਿਹਾ। ਸੋ ਇਹ ਸਾਰੇ ਮੁੱਦੇ ਨੇ ਜਿਹੜੇ ਫਰੀडम ਆਫ ਐਕਸਪ੍ਰੈਸ਼ਨ ਦੇ ਵੀ ਨਾਲ ਜੁੜਦੇ ਨੇ। ਪਰ ਜਿਹੜੀ ਗੱਲ ਬੜੀ ਸ਼ੌਕਿੰਗ ਹੈ ਔਰ ਬੜੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਸੀਨੀਅਰ ਲੋਕ ਕਹਿੰਦੇ ਹੋ ਜਾਂ ਜਿਹੜੇ ਆਪਣੇ ਬੌਧਿਕਤਾ ਨੂੰ ਬੈਲੈਂਸ ਰੱਖਦੇ ਨੇ, ਉਹ ਸ਼ੌਕਡ ਨੇ ਕਿ ਬਈ 21ਵੀਂ ਸਦੀ 'ਚ ਅਮਰੀਕਨ ਪ੍ਰੈਜ਼ੀਡੈਂਟ ਰੇਸ ਦਾ ਜਿਹੜਾ ਫਰੰਟ ਰਨਰ ਹੈ ਉਹ ਇਸ ਕਿਸਮ ਦੀ ਬਿਆਨਬਾਜ਼ੀ ਕਰ ਸਕਦੇ। ਔਰ ਡੋਨਲਡ ਟਰੰਪ ਨੇ ਇਹ ਬੜੀ ਬਿਨਾਂ ਕਿਸੇ ਇਫ ਐਂਡ ਬਟ ਦੇ, ਇੱਕ ਹੁੰਦਾ ਹੈ ਕਿ ਜੀ ਤੁਸੀਂ ਕਿਹਾ, ਤੁਹਾਡੇ ਨਿਕਲ ਗਿਆ ਮੂੰਹ ਚੋਂ ਜੋ ਜੀ ਹੋਏ ਸੋ ਗਵੇ, ਬਾਹਰ ਆ ਗਿਆ, ਫਿਰ ਤੁਸੀਂ ਉਹਨੂੰ ਡੈਮੇਜ ਕੰਟਰੋਲ ਕੀਤਾ, ਨਹੀਂ ਆਈ ਡਿਡਨਟ ਮੀਨ ਦਿਸ, ਆਈ ਡਿਡਨਟ ਮੀਨ ਦੈਟ। ਪਰ ਉਸ ਤੋਂ ਬਾਅਦ ਜਿਹੜੀ ਲਗਾਤਾਰ ਡੋਨਲਡ ਟਰੰਪ ਨੇ ਸੀਰੀਜ਼ ਆਫ ਇੰਟਰਵਿਊ ਦਿੱਤੇ ਨੇ ਮਾਰਨਿੰਗ ਸ਼ੋਜ਼ ਤੇ, CNN ਤੇ, ਦੂਸਰਿਆਂ ਤੇ, ਰਾਦਰ ਉਹ ਫਰਦਰ ਜਾ ਕੇ ਉਹਨੇ ਕਿਹਾ ਕਿ ਆਈ ਸਟੈਂਡ ਬਾਈ ਐਵਰੀ ਵਰਡ ਆਫ ਵਾਟ ਆਈ ਸੈਡ, ਔਰ ਉਹਨੂੰ ਉਹ ਫਿਰ ਜਸਟੀਫਾਈ ਕਰ ਰਿਹਾ। ਔਰ ਡੋਨਲਡ ਟਰੰਪ ਨੇ, ਕਿਉਂਕਿ ਮੈਂ ਲੰਬਾ ਚੌੜਾ ਨਹੀਂ ਜਾਵਾਂਗਾ, ਖਬਰ ਆਲਰੇਡੀ ਡਿਸਕਸ ਹੋ ਚੁੱਕੀ ਹੋਈ ਹੈ ਬਹੁਤ ਸਾਰੀਆਂ ਥਾਵਾਂ ਤੇ ਜੀ, ਉਹਨੇ ਜੇ ਉਸ ਦੀ ਗੱਲ ਨੂੰ ਇਹ ਦੇਖਿਆ ਜਾਏ ਕਿ ਉਹਨੇ ਜਿਸ ਕਿਸਮ ਦਾ ਵੀ ਵਾਇਲੈਂਸ ਦਾ ਮਾਹੌਲ ਜੋ ਕੈਲੀਫੋਰਨੀਆ 'ਚ ਹੋਇਆ ਜਾਂ ਪੈਰਿਸ 'ਚ ਹੋਇਆ ਜਾਂ ਸਾਰੇ ਪਾਸੇ ਹੋ ਰਿਹਾ, ਉਹਨੇ ਇਹ ਸਾਰਾ ਮੁਸਲਮਾਨਾਂ ਦੇ ਵਿਹੜੇ 'ਚ ਸੁੱਟ ਦਿੱਤਾ, ਇਸਲਾਮ ਦੇ ਵਿਹੜੇ 'ਚ। ਔਰ ਉਹਨੇ ਕਿਹਾ ਕਿ ਵੀ ਦੁਨੀਆ ਦੇ ਕਿਸੇ ਵੀ ਹਿੱਸੇ 'ਚੋਂ ਅਮਰੀਕਾ 'ਚ ਮੁਸਲਮਾਨਾਂ ਦੇ ਆਉਣ ਦੇ ਉੱਤੇ ਜਿਹੜੀ ਹੈ ਉਹ ਪਾਬੰਦੀ ਹੋਣੀ ਚਾਹੀਦੀ। ਹੁਣ ਇਹ ਸਟੇਟਮੈਂਟ ਉਹ ਅਮਰੀਕਾ ਜਿਹੜਾ ਚੈਂਪੀਅਨ ਹਿਊਮਨ ਰਾਈਟਸ ਦਾ, ਜਿਸ ਨੇ ਪਾਸਟ ਮਿਸਟੇਕਸ ਭਾਵੇਂ ਜੋ ਕੁਝ ਉਹਨਾਂ ਨੂੰ ਇੰਟਰਨ ਕਰਕੇ ਕੀਤਾ ਸੀ ਜੈਪਨੀਜ਼ ਨੂੰ, ਜਰਮਨ, ਇਟਾਲੀਅਨਸ ਨੂੰ, ਉਹਦੇ ਲਈ ਮਾਫੀ ਮੰਗੀ, ਅੱਜ ਇਸ ਕਿਸਮ ਦੀ ਲਾਈਨ ਔਰ ਬਿਨਾਂ ਇਹਦੇ ਕਨਸੀਕੁਐਂਸਿਸ ਦੀ ਪਰਵਾਹ ਕੀਤੇ। ਪਹਿਲਾਂ ਤਾਂ ਇੱਕ ਤਾਂ ਇਹ ਹੈ ਕਿ ਸੋਚ ਕਿੱਧਰ ਨੂੰ ਜਾ ਰਹੀ ਜੀ, ਔਰ ਉਹਨੇ ਉਹੀ ਜਿਹੜੀ ਗੱਲ ਪਹਿਲਾਂ ਕਹੀ, ਉਹਨੇ ਕੈਰੋਲਾਈਨਾ 'ਚ ਜਦੋਂ ਕੱਲ ਦੁਹਰਾਈ ਤੇ ਬੜੀ ਹਿਊਜ ਉਹਨੂੰ ਰਿਸਪੌਂਸ ਮਿਲਿਆ, ਕਲੈਪਿੰਗ ਹੁੰਦੀ ਰਹੀ ਕਿੰਨੀ ਦੇਰ। ਜਿਹੜਾ ਮਾਈਂਡ ਸੈਟ ਸ਼ੋ ਕਰਦਾ ਕਿ ਇਸ ਵੇਲੇ ਕਿਸ ਕਿਸਮ ਦਾ ਪਾਰਟ, ਔਰ ਜਦੋਂ ਅਸੀਂ ਇਹਨੂੰ ਦੇਖਦੇ ਹਾਂ ਇੱਕ ਖੌਫਨਾਕ ਅੰਦਾਜ਼ ਕਿ ਫਰਾਂਸ ਦੇ ਵਿੱਚ ਜਿੱਥੇ ਪੈਰਿਸ ਦੇ ਵਿੱਚ ਅਟੈਕ ਹੋਇਆ, ਉਸ ਤੋਂ ਬਾਅਦ ਉੱਥੇ ਲੋਕਲ ਜਿਹੜੀਆਂ ਇਲੈਕਸ਼ਨਸ ਹੋਈਆਂ ਨੇ, ਉੱਥੇ ਜਿਹੜੀ ਪਾਰਟੀ ਐਕਸਟ੍ਰੀਮ ਰਾਈਟ ਦੀ ਹੈ, ਜਿਹੜੀ ਕਿ ਬਿਲਕੁਲ ਨਸਲਵਾਦੀ ਹੈ, ਉਹਨੂੰ ਇੰਨੀਆਂ ਜ਼ਿਆਦਾ ਸੀਟਾਂ ਮਿਲੀਆਂ ਕਿ ਜਿਹੜੀਆਂ ਮੇਨ ਸਟ੍ਰੀਮ ਪਾਰਟੀਆਂ ਨੇ ਉੱਥੇ ਉਹ ਘਬਰਾ ਗਈਆਂ ਕਿ ਵੀ ਇਹ ਕੀ ਟ੍ਰੈਂਡ ਹੈ। ਸੋ ਅਸੀਂ ਸਮਝਦੇ ਹਾਂ ਕਿ ਹੁਣ ਤੱਕ ਜਿਹਨੂੰ ਇੱਕ ਕਾਮੇਡੀਅਨ ਜਾਂ ਐਵੇਂ ਐਂਟਰਟੇਨਮੈਂਟ ਲਈ ਸਮਝਦੇ ਸੀ, ਔਰ ਜਿਸ ਤਰੀਕੇ ਨਾਲ ਇਹਨੇ, ਔਰ ਡੋਨਲਡ ਟਰੰਪ ਦਾ ਓਬਾਮਾ ਦੇ ਜਿਹੜਾ ਓਵਲ ਆਫਿਸ ਐਡਰੈਸ ਤੋਂ ਬਾਅਦ ਇਹ ਐਡਰੈਸ ਕਰਨਾ ਔਰ ਇਹ ਕਹਿਣਾ, ਇਹ ਕਹਿ ਕੇ, ਕਿਉਂਕਿ ਓਬਾਮਾ ਨੇ ਇੱਕ ਬੈਲੈਂਸ ਰੱਖਿਆ, ਉਹਨੇ ਕਿਹਾ ਵੀ ਇਸਲਾਮ ਨੂੰ, ਮਜ਼ਹਬ ਨੂੰ ਇਹਦੇ 'ਚ ਨਾ ਘੜੀਸਿਆ ਜਾਏ। ਉਹ ਲੋਕ ਉਹਨੇ ਈਵਨ ਤਾਰੀਫ ਕੀਤੀ ਕਿ ਅਮਰੀਕਨਸ, ਮੁਸਲਮਾਨ ਅਮਰੀਕਨ ਨੇ ਜਿਹੜੇ ਯੂਨੀਫਾਰਮ ਦੇ ਵਿੱਚ ਨੇਸ਼ਨ ਨੂੰ ਸਰਵ ਕਰ ਰਹੇ ਨੇ, ਜਿਹੜੇ ਹਰ ਕਿਸਮ ਦੇ ਖਤਰੇ 'ਚ ਪੈਟਰੀਓਟਿਕ ਸਿਟੀਜ਼ਨਸ ਨੇ, ਵੀ ਅਸੀਂ, ਓਬਾਮਾ ਨੇ ਬਿਲਕੁਲ ਠੀਕ ਕਿਹਾ ਵੀ ਅਸੀਂ ਉਹ ਗੱਲ ਨਾ ਕਰੀਏ ਜਿਹੜੇ ਕਿ ਉੱਥੇ ਬੈਠੇ ਇਸਲਾਮਿਕ ਸਟੇਟ ਜਾਂ ਆਈਸਿਸ ਜਿਹਦਾ ਪੂਰਾ ਨਾਂ ਉਹ ਚਾਹੁੰਦੇ ਨੇ। ਉਹ ਚਾਹੁੰਦੇ ਨੇ ਕਿ ਇਹ ਡਿਵੀਜ਼ਨ ਰਿਲੀਜਨ ਦੇ ਨਾਂ ਤੇ ਹੋਏ। ਉਹ ਮੁਸਲਮਾਨਾਂ ਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਦੇਖ ਲਓ ਤੁਸੀਂ ਜੋ ਮਰਜ਼ੀ ਹੋ ਜਾਓ, ਭਾਵੇਂ ਤੁਸੀਂ ਸਿਟੀਜ਼ਨ ਵੀ ਬਣ ਜਾਓ ਕਿਸੇ ਮੁਲਕ ਦੇ, ਤੁਸੀਂ ਮੁਸਲਮਾਨ ਰਹਿਣਾ। ਤੇ ਇਹਦੇ ਨਾਲ ਓਬਾਮਾ ਨੇ ਕਿਹਾ ਕਿ ਵੀ ਅਸੀਂ ਉਹਨਾਂ ਦੀ ਤਾਕਤ ਨੂੰ ਵਧਾ ਦੇਵਾਂਗੇ, ਉਹਨਾਂ ਨੂੰ ਰਿਕਰੂਟ ਮਿਲਣਗੇ ਇਸ ਗੱਲ ਦੇ ਲਈ ਜਿਹੜਾ, ਔਰ ਇਸੇ ਲਈ ਉਹਨਾਂ ਨੇ ਈਵਨ ਗਰਾਊਂਡ ਟਰੂਪਸ ਭੇਜਣ ਦੀ ਵੀ ਜਿਹੜੀ ਹੈ ਵਿਰੋਧਤਾ ਕੀਤੀ। ਪਰ ਜਿਸ ਤਰੀਕੇ ਨਾਲ ਇਸ ਗੱਲ ਨੂੰ ਰਿਸਪੌਂਸ ਮਿਲਿਆ, ਔਰ ਅੱਜ ਜਦੋਂ ਕਿ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਇਹ ਡੋਨਲਡ ਟਰੰਪ ਨੇ ਜਦੋਂ ਇੰਟਰਵਿਊ ਵੀ ਦਿੱਤਾ, ਗੁੱਡ ਮਾਰਨਿੰਗ ਅਮਰੀਕਾ ਇੱਕ ਪ੍ਰੋਗਰਾਮ ਹੈ, ਉਹਦੇ 'ਚ ਉਹਨੇ ਆਪਣੇ ਇੰਟਰਵਿਊ ਦੇ ਵਿੱਚ ਕਿਹਾ we have no choice but to do this। ਉਹਨੂੰ ਕਿਹਾ ਜੀ ਇਹ ਤੁਸੀਂ ਕਹਿ ਰਹੇ ਹੋ, ਉਹਨੂੰ ਕਹਿੰਦਾ ਜੀ ਸਾਡੇ ਕੋਲ ਕੋਈ ਇਹ ਤੋਂ ਬਿਨਾਂ ਚੋਇਸ ਹੀ ਨਹੀਂ। The candidate seeking the Republican nomination in the 2016 presidential race told ABC ਦੇ Good Morning America show 'ਚ ਉਹਨੇ ਕਿਹਾ we have people that want to blow up our buildings, our cities, we have figured out what's going on still
ਟਰੰਪਸ ਹੈ, ਉਹਨੇ ਕਿਹਾ ਜੀ ਕਿ ਸਾਡੇ ਉਹ ਲੋਕ ਨੇ ਜਿਹੜੇ ਸਾਡੀਆਂ ਬਿਲਡਿੰਗਾਂ ਉਡਾਉਣਾ ਚਾਹੁੰਦੇ ਨੇ, ਸਾਡੇ ਸ਼ਹਿਰ ਬਰਬਾਦ ਕਰਨਾ ਚਾਹੁੰਦੇ ਨੇ, ਸਾਨੂੰ ਅਜੇ ਪਤਾ ਹੀ ਨਹੀਂ ਲੱਗਾ ਕਿ ਕੀ ਹੋ ਰਿਹਾ। ਔਰ ਫਿਰ ਉਹਨੇ ਜਸਟੀਫਾਈ ਕੀਤਾ ਕਿ ਜੀ ਡਿਊਰਿੰਗ ਵਰਲਡ ਵਾਰ 2 1,10,000 ਬੰਦੇ ਡਿਟੇਨ ਕੀਤੇ ਸੀ ਪ੍ਰੈਜ਼ੀਡੈਂਟ ਰੂਜ਼ਵੈਲਟ ਨੇ ਫੋਰਸੀਬਲੀ, ਪਰ ਅਸੀਂ ਜਿਹੜਾ ਹੈ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਜੀ in a separate nearly 45-minute interview on MSNBC, ਇਹ ਪਹਿਲਾ ABC ਨਾਲ ਹੈ, ਫਿਰ MSNBC ਨਿਊਜ਼ ਤੇ ਉਹਨੇ ਕਿਹਾ he didn't know how long the ban on Muslims would have to be in place until we can get our hands around the situation. We have to do something and we have to do it now. ਉਹਨੂੰ ਜਦੋਂ ਉਹਨੇ ਪੁੱਛਿਆ ਜਿਹੜਾ MSNBC ਨੇ ਕਿ ਜੀ ਤੁਸੀਂ ਕਹਿੰਦੇ ਹੋ ਕਿ ਮੁਸਲਮਾਨਾਂ ਦੇ ਅਮਰੀਕਾ ਜਾਣ ਤੇ ਹੀ ਪਾਬੰਦੀ ਲਾ ਦਿਓ, ਕਿੰਨੀ ਦੇਰ? ਉਹਨੇ ਕਿਹਾ ਜੀ I don't know, ਜਦੋਂ ਤੱਕ ਸਾਰੀ ਸਥਿਤੀ ਤੇ ਕੰਟਰੋਲ ਨਹੀਂ ਹੁੰਦਾ ਔਰ ਉਹਦੇ ਤੱਕ ਇਹ ਜਿਹੜਾ ਪਾਬੰਦੀ ਹੈ ਉਹ ਜਾਰੀ ਰਹਿਣੀ ਚਾਹੀਦੀ ਹੈ। ਹੁਣ ਇਸ ਸਾਰੇ ਦਾ ਕੀ ਇਫੈਕਟ ਹੋਏਗਾ ਜੀ, ਤੁਸੀਂ ਇਸ ਤੋਂ ਅੰਦਾਜ਼ਾ ਲਾਓ ਕਿ ਵੀ ਜੇ ਇੱਥੇ ਆਲਰੇਡੀ ਨਿਊਯਾਰਕ ਦੇ ਵਿੱਚ ਇੱਕ ਦੁਕਾਨਦਾਰ ਨੂੰ ਕੁੱਟ-ਕੁੱਟ ਕੇ ਜ਼ਖਮੀ ਕੀਤਾ ਹੈ, ਸਿੱਖਾਂ ਦੇ ਖਿਲਾਫ ਵੀ ਵਰਬਲ ਐਬਿਊਜ਼ ਜਾਂ ਨਸਲੀ ਨਫ਼ਰਤ ਦੀਆਂ ਖਬਰਾਂ ਆ ਰਹੀਆਂ ਨੇ, ਆਉਣ ਵਾਲੇ ਦਿਨਾਂ 'ਚ ਹੋਰ ਵੀ ਹੋਣਗੀਆਂ। ਔਰ ਮੈਂ ਸਮਝਦਾ ਹਾਂ ਵੀ ਇਹਦੇ 'ਚ ਇਹ ਨਹੀਂ ਹੈ ਜਦੋਂ ਇਸ ਕਿਸਮ ਦਾ ਕਰੇਜ਼ ਖਲੋਂਦਾ ਹੈ, ਬਹਾਦਰ ਆਵਾਜ਼ਾਂ ਵੀ ਹੁੰਦੀਆਂ ਨੇ। ਜਿਵੇਂ ਫਲੋਰੀਡਾ ਹੈ, ਫਲੋਰੀਡਾ ਦੇ ਮੇਅਰ, ਉਹਨਾਂ ਦਾ ਸ਼ਹਿਰ ਹੈ ਸੇਂਟ ਪੀਟਰਸਬਰਗ, ਫਲੋਰੀਡਾ ਦੇ ਮੇਅਰ ਨੇ ਡੋਨਲਡ ਟਰੰਪ ਦੇ ਸ਼ਹਿਰ 'ਚ ਵੜਨ ਤੇ ਹੀ ਪਾਬੰਦੀ ਲਾ ਦਿੱਤੀ। ਔਰ ਇਹ ਖਬਰ ਹੈ ਕਿ ਫਲੋਰੀਡਾ ਮੇਅਰ ਸੇਜ਼ ਹੀ ਇਜ਼ ਬੈਨਿੰਗ ਡੋਨਲਡ ਟਰੰਪ ਫਰਮ ਹਿਜ਼ ਸਿਟੀ after the Republican presidential candidate called for the US to stop Muslims from entering the country. Playing off Trump's earlier words, St. Petersburg's mayor Rick Kritzman tweeted yesterday that he was banning Trump until we fully understand the dangerous threat posed by all Trumps. ਇਹ ਟਰੰਪ ਵਰਗੀ ਜਿਹੜੀ ਨਸਲ ਦੇ ਲੋਕ ਨੇ ਜਿਹੜੇ ਕਿ ਖਤਰਨਾਕ ਜਿਹੜਾ ਪਾਰਟ ਹੈ ਉਹ ਪਲੇ ਕਰ ਰਹੇ ਨੇ, ਜਦੋਂ ਤੱਕ ਇਹਨਾਂ ਦਾ ਕੰਮ ਨਹੀਂ ਮੁੱਕਦਾ ਇਹਨੂੰ ਅਸੀਂ ਵੜਨ ਨਹੀਂ ਦੇਵਾਂਗੇ। ਔਰ ਇਸੇ ਤਰ੍ਹਾਂ ਹੁਣ ਇਹਦਾ ਅਦਰਵਾਈਜ਼ ਕਿ ਵਾਈਟ ਹਾਊਸ ਨੇ ਵੀ ਇਹਨੂੰ ਕੰਡੈਮ ਕੀਤਾ ਔਰ ਬਾਕੀ ਸੈਨਰ ਜਿੰਨੇ ਲੋਕ ਨੇ ਉਹ ਕੰਡੈਮ ਕਰ ਰਹੇ ਨੇ, ਪਰ ਇਹਦਾ ਇਫੈਕਟ ਕੀ ਹੋਏਗਾ ਜੇ ਹੁਣ ਅਮਰੀਕਨਾਂ ਦੇ ਖਿਲਾਫ ਇਸ ਬਿਆਨ ਤੋਂ ਬਾਅਦ ਅਮਰੀਕਨ ਇੰਟਰਸਟ ਦੁਨੀਆ ਭਰ 'ਚ ਨੇ, ਇਕਨੋਮਿਕਲ ਵਪਾਰਕ ਅਦਾਰੇ, ਟੂਰਿਸਟ ਇੰਡਸਟਰੀ, ਦੂਜੇ, ਜੇ ਕਿਤੇ ਅਮਰੀਕਨਾਂ ਦੇ ਖਿਲਾਫ ਵਾਇਲੈਂਸ ਹੁੰਦੀ ਹੈ, ਉੱਥੇ ਵੀ ਬਾਹਰਲੇ ਦੇਸ਼ਾਂ 'ਚ, ਮੁਸਲਮਾਨ ਦੇਸ਼ਾਂ 'ਚ ਵੀ ਬੈਠੇ ਹੋਏ ਨੇ, ਯੂਰਪ ਦੇ ਵਿੱਚ ਵੀ ਜਿੱਥੇ ਸਾਈਜ਼ੇਬਲ ਪੋਪੂਲੇਸ਼ਨ ਹੈ, ਤੇ ਫਿਰ ਇੱਕ ਐਸਾ ਗੰਦਾ ਰਿਐਕਸ਼ਨ ਜਿਹਨੂੰ ਚੇਨ ਰਿਐਕਸ਼ਨ ਤੁਸੀਂ ਕਹਿੰਦੇ ਹੋ ਕਿ ਭਾਈ ਜਿਹਨੂੰ ਕੋਈ ਸਟਾਪ ਨਹੀਂ ਕਰ ਸਕਦਾ, ਫਿਰ ਉਹਨਾਂ ਨੇ ਉੱਧਰ ਕੀਤਾ, ਇੱਧਰ ਫਿਰ ਭੜਕਿਆ, ਉੱਧਰ ਹੋਇਆ, ਤੇ ਇਹ ਜਿਵੇਂ ਪ੍ਰੈਜ਼ੀਡੈਂਟ ਓਬਾਮਾ ਨੇ ਕਿਹਾ ਕਿ ਵੀ ਇਨ ਦਾ ਐਂਡ ਇਹ ਉਹਨਾਂ ਦੇ ਹੱਕ ਦੇ ਵਿੱਚ ਹੀ ਭੁਗਤੇਗਾ ਜਿਹੜੇ ਲੋਕ ਰਿਲੀਜਨ ਦੀ ਲਾਈਨ ਦੇ ਉੱਤੇ ਡਿਵਾਈਡ ਚਾਹੁੰਦੇ ਨੇ। ਔਰ ਮੈਂ ਬੇਸ਼ੱਕ ਇਸ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਖਬਰਾਂ ਦੇਖੀਆਂ, ਪਰ ਮੈਨੂੰ ਬਹੁਤ ਅੱਛਾ ਲੱਗਾ ਜਿਹੜਾ ਐਡੀਟੋਰੀਅਲ ਅੱਜ ਦੀ ਟ੍ਰਿਬਿਊਨ ਨੇ ਦਿੱਤਾ। ਉਹਨੇ ਵੈਸਟਰਨ ਵਰਲਡ ਨੂੰ ਇਨ ਜਨਰਲ ਔਰ ਅਮਰੀਕਾ ਨੂੰ ਇਨ ਪਾਰਟਿਕੂਲਰ ਸ਼ਰਮ ਦਿੱਤੀ ਹੈ ਔਰ ਇਹਦਾ ਹੈਡਲਾਈਨ ਹੈ ਮੈਡਨੈਸ ਐਟ ਵਰਕ, ਫਰਸਟ ਵਰਲਡ ਆਪਟ ਫॉर ਥਰਡ ਵਰਲਡ ਰੈਟਰਿਕ। ਥਰਡ ਵਰਲਡ ਨੇ ਇੰਡੀਆ, ਪਾਕਿਸਤਾਨ ਵਰਗੇ ਮੁਲਕ ਜੀ। ਉਹਨੇ ਕਿਹਾ ਕਿ ਵੀ ਤੁਸੀਂ ਫਸਟ ਵਰਲਡ ਆਪਣੇ ਆਪ ਨੂੰ ਕਹਿਣ ਵਾਲੇ, ਤੁਸੀਂ ਅੱਜ ਉਵੇਂ ਦੀਆਂ ਗੱਲਾਂ ਕਰ ਰਹੇ ਹੋ ਜਿਵੇਂ ਦੀਆਂ ਅਸੀਂ ਕਰਦੇ। ਉਹਨੇ ਕਿਹਾ ਵੀ ਸ਼ਿਵ ਸੈਨਾ ਤੇ ਤੁਹਾਡੇ 'ਚ ਕੀ ਫਰਕ ਹੈ? ਔਰ ਬਿਲਕੁਲ ਨਾ, ਔਰ ਇਹਦੀ ਹੈ most of the western countries which for decades have given preachy lessons in liberal values and democratic correctness are now joyfully flirting with some third world deficiencies. ਉਹਨੇ ਕਿਹਾ ਜੀ ਜਿਹੜੇ ਕਈ ਦਹਾਕਿਆਂ ਤੋਂ ਸਾਨੂੰ ਬੜੇ ਉਪਦੇਸ਼ ਦੇ ਰਹੇ ਸੀ, ਬੜੀਆਂ ਗੱਲਾਂ ਜਿਹੜੀਆਂ ਨੇ ਲਿਬਰਲ ਔਰ ਟੋਲਰੈਂਸ ਦੀ ਕਰ ਰਹੀਆਂ ਸੀ, ਹੁਣ ਉਹ ਸਾਡੇ ਹੀ ਗੱਲਾਂ ਜਿਹੜੀਆਂ ਨੇ ਉਹ ਚੋਰੀ ਕਰ ਰਹੇ ਨੇ ਜੀ। For 2 decades now, the European Union countries had aggressively occupied high moral ground and demanded that the Asian and African nations respected human rights in their respective domestic arrangements. ਉਹਨੇ ਕਿਹਾ ਜੀ ਆ 2 ਦਹਾਕਿਆਂ ਤੋਂ ਯੂਰਪੀਅਨ ਯੂਨੀਅਨ ਵਾਲੇ ਸਾਨੂੰ ਕਹਿੰਦੇ ਸੀ ਜੇ ਤੁਸੀਂ ਹਿਊਮਨ ਰਾਈਟਸ ਜਿਹੜਾ ਵਾਇਓਲੇਟ ਕਰ ਰਹੇ ਹੋ ਔਰ ਇਹਨਾਂ ਨੂੰ ਕਾਇਮ ਰੱਖੋ, ਔਰ ਹੁਣ ਕੀ ਹੋ ਰਿਹਾ? After the November 13 Paris terror attack, French people opinion no longer appears to be so tolerant. ਉਹਨੇ ਕਿਹਾ ਜੀ ਆ ਫ੍ਰੈਂਚ ਦਾ ਹਾਲ ਦੇਖ ਲਓ, ਇੰਨੇ ਟੋਲਰੈਂਟ ਸੀ, ਇੱਕ ਦਹਿਸ਼ਤਗਰਦ ਹਮਲਾ ਹੋਇਆ ਤੇ ਹੁਣ ਕੋਈ ਉਹ ਟੋਲਰੈਂਟ ਨਹੀਂ ਹੈ। ਫਾਰ ਰਾਈਟ ਗਰੁੱਪ National Front has performed stunningly well in the regional elections on an anti-immigration platform. ਇਹ National Front ਦੀ ਮੈਂ ਗੱਲ ਕੀਤੀ ਹੈ, ਇਮੀਗ੍ਰੇਸ਼ਨ ਵਿਰੋਧੀ ਲਾਈਨ ਲੈ ਕੇ
ਉਹਨਾਂ ਨੇ ਜਿਹੜੀ ਹੈ ਐਸੀ ਪ੍ਰਾਪਤੀ ਕੀਤੀ ਹੈ ਜਿਹੜੀ ਸੋਚੀ ਵੀ ਨਹੀਂ ਸੀ ਜਾ ਸਕਦੀ। The National Front performance has sent shock waves across the political elites in Europe, betraying a willingness to re-examine, if not although abandon, the cherished liberal values like tolerance and multiculturalism। उन्होंने कहा जी ये नतीजा ने यह किया है कि टॉलरेंस, सहनशीलता और मल्टीकल्चरलिज्म ਜਿਹੜਾ यूरोप ਦੀ ਹੱਬ ਹੈ ਇਹ ਹੀ ਸਾਰੀਆਂ ਵੈਲਿਊਜ਼ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲੱਗਣਾ ਸ਼ੁਰੂ ਹੋ ਗਏ। ਔਰ ਆਲਰੇਡੀ ਅਮਰੀਕਾ 'ਚ ਬਹੁਤ ਸਾਰੇ ਪੋਲੀਟੀਕਲ ਪਾਰਟੀਜ਼ ਔਰ ਮੇਰੇ ਖਿਆਲ ਓਬਾਮਾ ਨੂੰ ਵੀ ਸ਼ਾਇਦ ਬੈਕ ਆਫ ਕਰਨਾ ਪਏ। ਆਲਰੇਡੀ ਇਹਨਾਂ ਨੇ ਮੰਨਿਆ ਸੀ ਕਿ 10,000 ਸੀਰੀਅਨ ਰੈਫਿਊਜੀਜ਼ ਉਹ ਲੈਣਗੇ, ਪਰ ਜੇ ਓਬਾਮਾ ਹੁਣ ਗੋ ਹੈਡ ਕਰੇਗਾ ਤਾਂ ਰਿਪਬਲਿਕਨਾਂ ਦੇ ਹੱਥ 'ਚ ਖੇਡਣ ਵਾਲੀ ਗੱਲ ਹੋਏਗੀ। ਔਰ ਇਹਦੇ 'ਚ ਉਹਨਾਂ ਨੇ ਕਿਹਾ ਇਫ ਦਾ ਯੂਰਪੀਅਨ ਵਿਲਿੰਗਨੈਸ ਟੂ ਰੀਥਿੰਕ ਵਾਜ਼ ਨਾਟ ਡਿਸਟਰਬਿੰਗ ਇਨਫ in the United States, a dangerous demagogue, Donald Trump has climbed to the top of the Republican presidential race by talking loosely and disparagingly about immigrants। ਇਹ ਉਹਨੇ ਡੋਨਲਡ ਟਰੰਪ ਦੀਆਂ ਜੋ ਗੱਲਾਂ ਅਸੀਂ ਕਹੀਆਂ ਕਿ ਨਵਾਂ ਫਰਿਸ਼ਤਾ ਨਿਕਲ ਆਇਆ ਜਿਹੜਾ ਉੱਤੇ ਚੜ ਗਿਆ ਇਸ ਕਿਸਮ ਦੀਆਂ ਗੱਲਾਂ ਕਰਨ ਕਰਕੇ, immigrants ਬਾਰੇ ਗੱਲਾਂ ਕਰਕੇ। dismissed earlier as too comical a figure to be taken seriously by the mainstream American media and political establishment, Donald Trump continues to enthrall the right-wing public opinions. His latest and most outrageous demand is for a total and complete shutdown on Muslims entering the United States. This is a kind of demand a third world political outfit like Shiv Sena would be expected to make, but Mr. Trump senses the ugliness creeping in the American public mood after the San Bernardino incident in which 14 people were killed, and he has moved for the kill. The Republican frontrunner has deliberately positioned himself as an unapologetic antithesis to President Barack Obama, who has cautioned the Americans not to be carried away by suspicion and hate against Muslims। देखो मतलब ਹੁਣ ਜੇ ਉੱਥੇ ਚੰਡੀਗੜ੍ਹ ਬੈਠ ਕੇ ਇਸ ਕਿਸਮ ਦੀ ਸੋਚ ਵੀ ਹੈ, ਉਹ ਦੇਖ ਰਹੇ ਨੇ ਕਿ ਵੀ ਇਹ ਜਿਹੜਾ ਸਿਨੈਰੀਓ ਹੈ ਕਿੱਧਰ ਨੂੰ ਜਾ ਰਿਹਾ। ਯੂਰਪ ਦੇ ਵਿੱਚ ਫਰੰਟ ਜਿਹੜੀ ਆ ਰਨਰ ਹੋਣ ਉਹਦਾ ਸਵੀਪਿੰਗ ਵਿਕਟਰੀ ਆਫ ਦਾ ਜਿਹੜਾ ਉਹਨਾਂ ਦਾ ਨੈਸ਼ਨਲ ਫਰੰਟ ਹੈ, ਟੋਟਲ ਐਕਸਟ੍ਰੀਮ ਐਂਟਾਈ ਇਮੀਗ੍ਰੈਂਟ। ਅਮਰੀਕਾ 'ਚ ਡੋਨਲਡ ਟਰੰਪ ਦੀ ਇਹ ਲਾਈਨ ਔਰ ਇਹ ਅਲਟੀਮੇਟਲੀ ਜਿਹੜੀ ਹੈ ਬੜਾ ਉਸ ਕਿਸਮ ਦਾ ਮਾਹੌਲ ਸਿਰਜੇਗੀ ਜਿਸ ਦੀ ਕੀਮਤ ਜਿਹੜੀ ਹੈ ਫਿਰ ਇੱਕ ਪਾਸੇ ਨੇ। ਔਰ ਇਹਦੇ 'ਚ ਇੱਕ ਚੰਗੀ ਖਬਰ ਮੈਂ ਸਮਝਦਾ ਵੀ ਭਾਵੇਂ ਭਾਰਤ 'ਚੋਂ ਜਿਸ ਕਿਸਮ ਦਾ ਮੋਦੀ ਔਰ ਹਿੰਦੂਤਵੀਆਂ ਦਾ ਹਾਲ ਹੈ, ਔਰ ਇੱਕ ਖਬਰ ਜਿਹੜੀ ਕਿ ਹਿਊਮਨ ਇੰਟਰਸਟ ਸਟੋਰੀ 'ਚ ਵੱਜਦੀ ਹੈ, ਕਪਲ ਨੇਮਸ ਨਿਊ ਬੋਰਨ ਆਫਟਰ ਮੁਸਲਿਮ ਸੇਵੀਅਰ। ਚੇਨਈ ਦੇ ਵਿੱਚ ਬਹੁਤ ਜ਼ੋਰਦਾਰ ਫਲੱਡ ਆਏ ਨੇ ਔਰ ਉਹਨਾਂ ਫਲੱਡਸ ਦੇ ਵਿੱਚ ਬੜੀ ਬੁਰੀ ਤਰ੍ਹਾਂ ਨਾਲ ਇੱਕ ਕਪਲ ਜਿਹੜਾ ਉਹ ਡੁੱਬ ਰਿਹਾ ਸੀ, ਔਰ ਖਾਸ ਤੌਰ ਤੇ ਜਿਹੜੀ ਔਰਤ ਜਿਸ ਦਾ ਬਿਲਕੁਲ ਆਲਮੋਸਟ ਪਾਣੀ 'ਚ ਡੁੱਬੀ ਸੀ ਔਰ ਉਹ ਪ੍ਰੈਗਨੈਂਟ ਸੀ। ਔਰ ਕੁਦਰਤੀ ਇੱਕ ਮੁਸਲਮਾਨ ਯੂਸਫ ਨਾਂ ਦਾ ਬੰਦਾ ਜਿਹੜਾ ਕਿ ਆਪਣੇ ਦੋਸਤਾਂ ਦੇ ਨਾਲ ਉਸ ਯੂਨਸ ਉਹ ਉੱਥੇ ਉਹਨੇ ਆਵਾਜ਼ ਸੁਣੀ ਕਿਤੇ ਚੀਖ ਉਹਨੇ ਮਾਰੀ, ਉਹ ਵਿੱਚ ਵੜ ਗਿਆ ਖਤਰਾ ਮੁੱਲ ਲੈ ਕੇ ਔਰ ਆਪਣੇ ਸਾਥੀਆਂ ਨਾਲ ਬੋਟ 'ਚ ਉਸ ਔਰਤ ਨੂੰ ਸੇਫਟੀ ਤੇ ਖੜਿਆ। ਔਰ ਜਦੋਂ ਉਹ ਪਹੁੰਚੇ ਤੇ ਉੱਥੇ ਹੀ ਉਹਨੇ ਬੱਚੀ ਨੂੰ ਜਨਮ ਦਿੱਤਾ। ਔਰ ਉਹ ਜਦੋਂ ਹਸਬੈਂਡ ਵਾਈਫ ਜਿਨ੍ਹਾਂ ਦਾ ਨਾਂ ਚਿਤਰਾ ਔਰ ਮੋਹਨ ਹੈ ਜੀ, ਉਹਨਾਂ ਨੇ ਜਿੱਥੇ ਉਹਦਾ ਥੈਂਕਸ ਕੀਤਾ ਯੂਨਸ ਦਾ, ਉੱਥੇ ਉਹਨਾਂ ਨੇ ਕਿਹਾ ਕਿ ਵੀ ਇਹ ਤੇਰੀ ਇਸ ਜਿਹੜੀ ਇਨਸਾਨੀ ਸਪਿਰਿਟ ਹੈ ਉਹਦੀ ਬਦੌਲਤ ਹੈ, ਔਰ ਉਹਨਾਂ ਨੇ ਬੱਚੀ ਦਾ ਨਾਂ ਯੂਨਸ ਰੱਖਿਆ ਉਹਦੇ ਨਾਂ ਤੇ। ਸੋ ਮੈਂ ਸਮਝਦਾ ਹਾਂ ਵੀ ਦੁਨੀਆ ਦੇ ਵਿੱਚ ਜਦੋਂ ਅਸੀਂ ਚੇਂਜਸ ਦੇਖਦੇ ਹਾਂ ਇਸ ਕਿਸਮ ਦਾ, ਔਰ ਇਹਨੇ ਮੈਨੂੰ ਟੱਚ ਕੀਤਾ ਇਸ ਜੈਸਚਰ ਨੇ। ਮੈਂ ਕਿਹਾ ਕਿ ਵੀ ਬਹੁਤ ਵਾਰ ਜਦੋਂ ਅਸੀਂ ਮਜ਼ਹਬਾਂ ਦੀ ਵੰਡ, ਨਫ਼ਰਤ, ਨਸਲ ਦੀ ਔਰ ਕਿਸੇ ਵੀ ਦੀ ਕਰਤੂਤ ਲਈ, ਔਰ ਇਹ ਗੱਲ ਜਿਹੜੀ ਅੱਜ ਅਮਰੀਕਨ ਜੇ ਇਸ ਲਾਈਨ ਦੇ ਉੱਤੇ ਸੋਚਦੇ ਨੇ, ਅਸੀਂ ਤਾਂ ਅਜੇ 31 ਸਾਲ ਤੋਂ ਇਸ ਗੱਲ ਲਈ ਤੜਫ ਰਹੇ ਹਾਂ ਔਰ ਇਸ ਗੱਲ ਦੇ ਲਈ ਲੜ ਰਹੇ ਹਾਂ ਕਿ ਭਾਈ ਬੇਅੰਤ ਸਿੰਘ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਕਿਉਂਕਿ ਇੰਦਰਾ ਗਾਂਧੀ ਨੇ ਜੂਨ 84 'ਚ ਹਜ਼ਾਰਾਂ ਬੇਗੁਨਾਹ ਸਿੱਖ ਮਾਰੇ ਸੀ, ਪਰ ਭਾਰਤ ਦੇ ਹਾਕਮਾਂ ਨੇ ਇਸ ਲਈ ਅੱਗੋਂ ਹਜ਼ਾਰਾਂ ਸਿੱਖ ਹੋਰ ਮਾਰ ਦਿੱਤੇ ਕਿ ਬੇਅੰਤ ਸਿੰਘ ਸਤਵੰਤ ਸਿੰਘ ਦਾ ਸਬੰਧ ਸਿੱਖ ਧਰਮ ਨਾਲ ਸੀ। ਸੋ ਜੇ ਇਹੀ ਸੋਚ ਅਮਰੀਕਾ ਔਰ ਯੂਰਪ ਦੇ ਵਿੱਚ ਵੀ ਜੋ ਕੰਮ ਇੱਥੇ ਇਸ ਕਪਲ ਨੇ ਕੀਤਾ ਕੈਲੀਫੋਰਨੀਆ 'ਚ ਕੰਡੈਮਨੇਬਲ ਹੈ, ਆਤਨਖੇਦੀ ਯੋਗ ਹੈ, ਕੋਈ ਜਸਟੀਫਿਕੇਸ਼ਨ ਨਹੀਂ। ਫਰਾਂਸ ਜੋ ਪੈਰਿਸ ਦੇ ਵਿੱਚ ਹੋਇਆ, ਕਿਤੇ ਵੀ ਜਦੋਂ ਬੇਗੁਨਾਹ ਮਾਰਿਆ ਜਾਂਦਾ ਹੈ, ਜਿਹੜੇ ਇਹਨਾਂ ਦੇ ਬੰਬਾਂ ਨਾਲ ਉੱਥੇ ਬੇਗੁਨਾਹ ਮਾਰੇ ਜਾਂਦੇ ਨੇ, ਇਹ ਵੀ ਕੰਡੈਮਨੇਬਲ ਐਕਟ ਨੇ। ਪਰ ਇਸ ਗੱਲ ਲਈ ਸਾਰੇ ਇਸਲਾਮਿਕ ਵਰਲਡ ਨੂੰ ਦੋਸ਼ੀ ਬਣਾ ਦੇਣਾ, ਇਹ ਤਾਂ ਫਿਰ
ਉਹ ਹੱਥਾਂ 'ਚ ਹੀ ਖੇਡਣਾ ਜੋ ਪ੍ਰੈਜ਼ੀਡੈਂਟ ਓਬਾਮਾ ਨੇ ਕਿਹਾ। ਫਿਰ ਉਹੀ ਰਿਲੀਜੀਅਸ, ਫਿਰ ਚਲੇ ਜਾਓ ਉਹੀ 12ਵੀਂ 13ਵੀਂ ਸਦੀ 'ਚ, ਇੱਕ ਪਾਸੇ ਕਰੂਸੇਡ ਸੀ, ਇੱਕ ਪਾਸੇ ਜਿਹਾਦੀ ਸੀ, ਕਿੰਨੇ 100 ਸਾਲ ਜਿਹੜਾ ਇੱਕ ਦੂਜੇ ਦੇ ਗਾਟੇ ਲਾਏ ਨੇ ਇਹਨਾਂ ਨੇ। ਔਰ ਉਹ ਜਿਹੜਾ 21ਵੀਂ ਸਦੀ ਤੱਕ ਦਾ ਸਫ਼ਰ ਸੀ, ਔਰ ਜਿਹੜੀ ਅੱਜ ਗੱਲ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਜਿਹੜਾ 10ਵੇਂ ਪਾਤਸ਼ਾਹ ਦਾ ਆਦਰਸ਼ ਘੱਟੋ ਘੱਟ ਜਦੋਂ UN ਵਰਗੀ ਬਾਡੀ ਬਣੀ, ਦੁਨੀਆ ਦੇ ਵਿੱਚ ਇੱਕ ਨਵੀਂ ਗੱਲ ਆਈ, ਜਨੀਵਾ ਪ੍ਰੋਟੋਕੋਲ ਆਏ, ਤੇ ਲੱਗਾ ਕਿ ਵੀ ਇਸ ਦੇ ਬਾਵਜੂਦ ਕਿ ਨਫ਼ਰਤ ਹੈ, ਇਸ ਦੇ ਬਾਵਜੂਦ ਡਿਸਕ੍ਰਿਮੀਨੇਸ਼ਨ ਹੈ, ਕਿ ਗੱਲ ਅੱਗੇ ਨੂੰ ਜਾਏਗੀ। ਸੋ ਅਸੀਂ ਇਸ ਜਿੱਥੇ ਡੋਨਲਡ ਟਰੰਪ ਔਰ ਉਸ ਦਾ ਜਿਹੜਾ ਐਂਡ ਇਲਕ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ, ਇਹਨੂੰ ਕੰਡੈਮ ਕਰਦੇ। ਅਸੀਂ ਸਮਝਦੇ ਹਾਂ ਕਿ ਇਹ ਜਿਵੇਂ 9/11 ਅਮਰੀਕਾ ਦੀ ਇੱਕ ਦੁਖਦ ਘੜੀ ਸੀ, ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਮੈਂ ਉਸ ਤੋਂ ਇਮੀਡੀਏਟ ਬਾਅਦ ਜਿਹੜੀ ਆਪਣੀ ਪ੍ਰੈਜੈਂਟੇਸ਼ਨ ਅੱਡ-ਅੱਡ ਧਰਮਾਂ ਦੇ ਇਕੱਠ ਦੇ ਵਿੱਚ ਵੀ ਇੱਥੇ ਨਿਊਯਾਰਕ 'ਚ ਦਿੱਤੀ ਸੀ, ਮੈਂ ਕਿਹਾ ਕਿ ਵੀ ਇਹ ਅਮਰੀਕਾ ਦਾ ਦਿਸ ਇਜ਼ ਦੀ ਫਾਈਨੈਸਟ ਆਵਰ ਐਜ਼ ਵੈਲ, ਕਿਉਂਕਿ ਜਿਵੇਂ ਅਮਰੀਕਨਸ ਸੋਲੀਡੈਰਿਟੀ ਨਾਲ ਇਕੱਠੇ ਹੋਏ, ਵਿਦਨ ਆਵਰਸ ਅਮਰੀਕਾ ਭਰ ਦੇ ਗੁਰਦੁਆਰੇ, ਮਸੀਤਾਂ, ਦੂਸਰਿਆਂ ਦੇ ਬਾਹਰ ਜਿਹੜੀ ਹੈ ਪੁਲਿਸ ਗਾਰਦਾਂ ਲੱਗ ਗਈਆਂ। ਕੋਈ ਨਿਊਯਾਰਕ ਦੇ ਵਿੱਚ ਕਿਸੇ ਨੇ ਕਿਸੇ ਨੂੰ ਕੁਝ ਨਹੀਂ ਕਿਹਾ, ਸਾਰੇ ਜਿਹੜੇ ਨੇ ਉਹ ਮਦਦ ਦੇ ਉੱਤੇ ਸੀ, ਔਰ ਇਵੇਂ ਲੱਗਦਾ ਸੀ ਕਿ ਸਾਰਾ ਅਮਰੀਕਾ ਇੱਕ ਮੁੱਠ ਹੈ। ਔਰ ਅੱਜ ਜੇ ਡੋਨਲਡ ਟਰੰਪ ਵਰਗੀ ਸੋਚ ਹੋਏਗੀ ਤੇ ਫਿਰ ਇਹ ਨਸਲੀ ਨਫ਼ਰਤ ਜਾਂ ਇਹ ਮਜ਼ਹਬੀ ਨਫ਼ਰਤ ਦੀ ਲੜਾਈ ਕੋਈ ਮਿਡਲ ਈਸਟ ਜਾਂ ਅਫਗਾਨਿਸਤਾਨ ਜਾਂ ਦੁਨੀਆ ਦੇ ਕਿਸੇ ਹੋਰ ਖਿੱਤੇ 'ਚ ਨਹੀਂ ਹੋਏਗੀ। ਇਹ ਅਮਰੀਕਾ ਦੇ ਗਲੀ ਗਲੀ, ਕੂਚੇ ਕੂਚੇ, ਸਟੇਟ ਜਿਹੜਾ ਮੁਲਕ ਖੁਦ ਹੀ ਨੇਸ਼ਨ ਆਫ ਇਮੀਗ੍ਰੈਂਟਸ ਹੋਏ। ਅਜੇ ਹੋਰ ਮੁਲਕਾਂ ਦੇ ਵਿੱਚ ਜਿੱਥੇ ਬੈਠੇ ਨੇ ਉਹ ਤਾਂ ਕੋਈ ਕਹਿ ਸਕਦੇ ਨੇ ਗੋ ਹੋਮ, ਜੀ ਇਹ ਕਿਹਦਾ ਮੁਲਕ ਹੈ? ਇੱਥੇ ਤਾਂ ਜਿਨ੍ਹਾਂ ਦਾ ਮੁਲਕ ਸੀ ਕਦੇ, ਉਹ ਤਾਂ 7-8 ਲੱਖ ਵੀ ਨਹੀਂ ਅਸੀਂ ਰਹਿਣ ਦਿੱਤੇ, ਜਿਨ੍ਹਾਂ ਨੂੰ ਨੇਟਿਵ ਅਮਰੀਕਨਸ ਕਹਿੰਦੇ। ਇੱਥੇ ਕੋਈ ਦਾਅਵਾ ਨਹੀਂ ਕਰ ਸਕਦਾ ਵੀ ਇਸ ਮੁਲਕ ਦੀ ਜਿਹੜੀ ਖੂਬਸੂਰਤੀ ਹੈ, ਅੱਡ-ਅੱਡ ਐਥਨੀਸਿਟੀਜ਼ ਨੇ, ਅੱਡ-ਅੱਡ ਲੋਕਾਂ ਨੇ ਆ ਕੇ ਇੱਕ ਉਸ ਗੁਲਦਸਤੇ ਵਾਂਗ ਹੈ ਜਿਹਦੇ 'ਚ ਅੱਡ-ਅੱਡ ਮਜ਼ਹਬ ਨੇ, ਅੱਡ-ਅੱਡ ਸੋਚ ਹੈ, ਅੱਡ-ਅੱਡ ਜਿਹੜੇ ਨੈਸ਼ਨੈਲਿਟੀਜ਼ ਤੋਂ ਲੋਕ ਆਏ, ਅੱਡ-ਅੱਡ ਰੰਗ ਨੇ, ਲੇਕਿਨ ਇਹਦੇ ਬਾਵਜੂਦ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਜਿਹੜੀ ਵੀ ਆਲ ਆਰ ਬੋਰਨ ਫ੍ਰੀ, ਅਸੀਂ ਸਾਰੇ ਰੱਬ ਨੇ ਕ੍ਰੀਏਟ ਕੀਤੇ हैं, और ऐसा खूबसूरत कॉन्स्टिट्यूशन और प्रोग्रेस कि ਜਿਹੜੀ ਦੁਨੀਆ ਦੀ ਹੋਪ ਹੈ, ਔਰ ਇਹ ਜਿਹੜਾ ਡਿਵਾਈਸਿਵ ਏਜੰਡਾ ਹੈ ਇਹ ਅਲਟੀਮੇਟਲੀ ਡਿਸਟਰੋਏ ਕਰੇਗਾ ਇਹ ਸਾਰੇ ਨੂੰ। ਸੋ ਅੱਜ ਹਾਲਾਂਕਿ ਟੌਪਿਕ ਤਾਂ 2-3 ਮੈਂ ਹੋਰ ਵੀ ਕੱਢੇ ਹੋਏ ਸੀ, ਲੇਕਿਨ ਮੈਂ ਸਮਝਦਾ ਵੀ ਇਹ ਇੰਨੀ ਅਹਿਮੀਅਤ ਵਾਲਾ ਟੌਪਿਕ ਹੈ ਕਿ ਸਾਰਾ ਅਸੀਂ ਇਸ ਦੇ ਹਰ ਐਸਪੈਕਟ ਨੂੰ ਵਿਚਾਰੀਏ। ਔਰ ਇਸ ਗੱਲ ਵੱਲ ਮੈਂ ਆਪਣੇ ਸਿੱਖ ਵੀਰਾਂ ਭੈਣਾਂ ਨੂੰ ਖਾਸ ਤੌਰ ਤੇ ਇਹ ਕਾਈਂਡ ਆਫ, ਹਾਲਾਂਕਿ ਸਾਡੀਆਂ ਯੰਗਸਟਰਸ ਦੀਆਂ ਜਥੇਬੰਦੀਆਂ ਨੇ ਵਾਰਨਿੰਗਸ ਵੀ ਦਿੱਤੀਆਂ ਨੇ ਕਿ ਵੀ ਆਪਣੇ ਆਪ ਨੂੰ ਬਹੁਤ ਬਚਾ ਕੇ ਔਰ ਬਿਨਾਂ ਕਿਸੇ ਬਹਿਸ ਮੁਬੈਸੇ 'ਚ ਪਿਆ ਜਿਹੜੇ ਤੁਹਾਡੇ ਟਰੈਵਲ ਦੇ ਆਵਰਸ ਨੇ, ਦੂਸਰੇ ਨੇ, ਉਹਨਾਂ ਦਾ ਵੀ ਧਿਆਨ ਰੱਖੋ, ਕਿਉਂਕਿ ਇਹ ਜਿਹੜਾ ਪਾਗਲਪਨ ਹੈ ਔਰ ਇਹ ਜਿਹੜਾ ਜਨੂਨ ਹੁੰਦਾ ਹੈ, ਪਾਗਲਪਨ ਹੁੰਦਾ ਹੈ, ਜਦੋਂ ਨੈਗੇਟਿਵ ਇਮੇजेस ਆ ਰਹੇ ਹੁੰਦੇ ਨੇ, ਕਮੈਂਟਰੀਜ਼ ਚੱਲ ਰਹੀਆਂ, ਫੇਸਬੁੱਕ ਹੋਣ, ਸੋਸ਼ਲ ਮੀਡੀਆ ਤੇ ਨੈਗੇਟਿਵਿਟੀ ਹੈ, ਤੇ ਫਿਰ ਕਿਤੇ ਵੀ ਇਹ ਜਿਹੜੇ ਹਿਟ ਕ੍ਰਾਈਮ ਨੇ ਇੱਕ ਕਾਮਨ ਜਿਹੀ ਗੱਲ ਬਣ ਜਾਂਦੀ ਹੈ। ਸੋ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਅਮਰੀਕਾ ਔਰ ਯੂਰਪ ਔਰ ਦੁਨੀਆ ਸਾਰੀ ਜਿੱਥੇ ਜਿੱਥੇ ਵੀ ਇਹ ਮਨੁੱਖ ਜਾਤ ਹੈ ਜਿਸ ਨੂੰ ਗੁਰੂ ਸਾਹਿਬਾਨ ਨੇ ਔਰ ਸਾਰੇ ਹੀ ਧਰਮਾਂ ਨੇ, ਸਭ ਤੋਂ ਰੱਬ ਨੇ ਜਿਸ ਮਨੁੱਖ ਨੂੰ ਆਪਣੇ ਇਮੇਜ ਦੇ ਵਿੱਚ ਬਣਾਇਆ, ਤੇ ਇਹ ਇਮੇਜ ਜਿਹੜਾ ਹੈ ਉਹ ਨਫ਼ਰਤ ਲਈ ਨਹੀਂ ਹੈ। ਇਹ ਜੀਵਨ, ਇਸ ਜੀਵਨ ਦੇ ਵਿੱਚ ਔਰ ਅਮਰੀਕਨ ਵੈਲਿਊਜ਼ ਨੇ ਜਿਹਨੂੰ ਅਕਸਰ ਮੈਂ ਕੋਟ ਕਰਦਾ ਕਿ ਵੀ ਐਗਰੀ ਟੂ ਡਿਸਐਗਰੀ, ਅਸੀਂ ਇਸ ਗੱਲ ਨਾਲ ਸਹਿਮਤ ਹੁੰਦੇ ਹਾਂ ਕਿ ਅਸੀਂ ਅਸਹਿਮਤ ਹੋ ਸਕਦੇ ਹਾਂ। ਔਰ ਅਮਰੀਕਾ 'ਚ ਭਾਵੇਂ ਕੋਈ ਵੀ ਜਿਹੜਾ ਅਮਰੀਕਨ ਸ਼ਹਿਰੀ ਹੈ, ਹੁਣ ਇਹ ਨਹੀਂ ਹੈ, ਇਹ ਠੀਕ ਹੈ ਕਿ ਘਟਨਾਕ੍ਰਮ ਜੋ ਕੈਲੀਫੋਰਨੀਆ 'ਚ ਹੋਇਆ ਉਹ ਉਸ ਮਜ਼ਹਬੀ ਲਾਈਨ ਦੇ ਨਾਲ ਜਾਂ ਆਈਸਿਸ ਨਾਲ ਜੁੜਿਆ, ਲੇਕਿਨ ਕਿੰਨੇ ਹੋਰ ਪਾਗਲ ਨੇ, ਸੀਰੀਅਲ ਕਿਲਰ ਨੇ, ਐਵਰੇਜ ਇੱਕ ਕਿਲਿੰਗ ਜ਼ਰੂਰ ਹੁੰਦੀ ਹੈ ਅਮਰੀਕਾ 'ਚ। ਕਿੰਨੇ ਲੋਕ, 1000 ਦੇ ਕਰੀਬ ਲੋਕ ਜਿਹੜੇ ਨੇ, ਮੈਂ ਫਿਗਰਸ ਦੇਖ ਰਿਹਾ ਸੀ ਜ਼ੌਗਬੀ ਦੀ, ਕਿੰਨਾ ਸ਼ਾਇਦ 100 ਬੰਦਾ ਰੋਜ਼ ਅਮਰੀਕਾ 'ਚ ਐਕਸੀਡੈਂਟਸ 'ਚ ਮਰਦਾ ਹੈ। ਦੂਸਰੀਆਂ ਵੀ ਜਿਹੜੇ ਨੇ ਉਹਦੇ 'ਚ ਕਈ ਵਾਰੀ ਉਹ ਰੈਕਲੈਸ ਡਰਾਈਵਿੰਗ ਵਾਲੇ ਨੇ, ਕੋਈ ਅਲਕੋਹਲ ਪੀ ਕੇ ਕਰਨ ਵਾਲਾ ਹੈ, ਕੋਈ ਦੂਸਰੇ, ਲੇਕਿਨ ਕੋਈ ਰੋਡ ਰੇਜ ਹੁੰਦਾ ਹੈ, ਕਈ ਵਾਰੀ ਤੁਸੀਂ ਅੱਗੇ ਗੱਡੀ ਕੱਢ ਲਈ ਦੂਜਾ ਆ ਗਿਆ, ਪਰ ਉਹ ਸਾਰਾ ਜਿਹੜਾ ਹੈ ਉਹ ਕੰਡੈਮਨੇਬਲ ਹੁੰਦਾ ਹੈ। ਲੇਕਿਨ ਅਸੀਂ ਉਸ ਕਿਸਮ ਦੇ ਵੇੜੇ ਵੀ ਤਾਂ ਦੇਖਦੇ ਹਾਂ ਕਿ ਭਾਈ ਪਾਗਲ ਕੋਈ ਹੋ ਸਕਦਾ ਹੈ, ਜੇ ਕੋਈ ਸਾਨੂੰ ਕੱਟ ਰਿਹਾ ਹੁੰਦਾ ਅਸੀਂ ਕਹਿੰਦੇ ਵੀ ਨਾ 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 ਇਹਦੇ ਮਗਰ ਇਹਨੂੰ ਨਾ ਲਾਓ, ਇਹ ਪਾਗਲ ਬੰਦਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹੀ ਐਟੀਟਿਊਡ ਸਾਡਾ ਜਿਹੜੇ ਇਸ ਕਿਸਮ ਦੇ
ਕੱਟੜਵਾਦ ਵਾਲੇ ਲੋਕ ਜਿਹੜੇ ਕਿ ਧਰਮ ਨੂੰ ਇੱਕ ਹਥਿਆਰ ਜਾਂ ਵਹੀਕਲ ਦੇ ਤੌਰ ਤੇ ਵਰਤਦੇ ਨੇ ਜੀ ਆਪਣੀ ਨਫ਼ਰਤ ਦੇ ਲਈ ਜਾਂ ਦੂਸਰੇ ਲਈ, ਇਹਨੂੰ ਆਧਾਰ ਬਣਾ ਕੇ ਸੁਸਾਇਟੀ ਨੂੰ ਨਾ ਵੰਡੀਏ। ਔਰ ਕਿਉਂਕਿ ਜੇ ਆਲਰੇਡੀ ਅਸੀਂ ਅਮਰੀਕਾ ਔਰ ਯੂਰਪ ਇਸ ਜਿਹੜਾ ਗੰਦ ਦੇ ਟੋਏ ਵਿੱਚ ਡਿੱਗ ਪਾਂਗੇ ਤੇ ਆਲਰੇਡੀ ਅਫਰੀਕਾ, ਏਸ਼ੀਆ, ਦੂਜੇ ਤੀਜੇ ਉੱਥੇ ਦਾ ਕੋਈ ਟ੍ਰਾਈਬਲ ਵਾਰ ਹੈ, ਉਹ ਸੁਡਾਨ ਹੋਏ, ਰਵਾਂਡਾ ਹੋਏ, ਭਾਰਤ ਹੋਏ, ਦੂਸਰੀਆਂ ਥਾਵਾਂ ਹੋਣ, ਕਿਸ ਕਿਸਮ ਦਾ ਚੱਲ ਰਿਹਾ ਥਾਂ ਮਿਆਂਮਾਰ ਦੇ ਵਿੱਚ ਕਿਵੇਂ ਰੋਤੰਗੀ ਹੈ, ਵਿਚਾਰੇ ਮੁਸਲਮਾਨਾਂ ਦਾ ਹਾਲ ਕੀਤਾ ਜਾ ਰਿਹਾ। ਸੋ ਇਹ ਫਿਰ ਮੈਂ ਸਮਝਦਾ ਵੀ ਇਨਸਾਨੀਅਤ ਦੇ ਲਈ ਔਰ ਇਸ ਧਰਤੀ ਦੇ ਲੋਕਾਂ ਦੇ ਲਈ ਬਹੁਤ ਵੱਡੀ ਟ੍ਰੈਜੇਡੀ ਹੋਏਗੀ। ਜੀ ਜੀ ਔਰ ਅਸੀਂ ਰੱਬ ਅੱਗੇ ਇਹੀ ਅਰਦਾਸ ਕਰਦੇ ਹਾਂ, ਗੁਰੂ ਦੇ ਅੱਗੇ, ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਹੋ ਬਾਤ। ਜੀ ਡਾਕਟਰ ਸਾਹਿਬ ਤੁਹਾਡਾ